ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਅਜਿਹੇ ਨੌਜਵਾਨ ਦੀ ਕਹਾਣੀ ਜੋ ਕਿ ਪ੍ਰਦੀਪ ਕੁਮਾਰ ਤੋਂ ਪ੍ਰਦੀਪ ਸਿੰਘ ਖਾਲਸਾ ਵਕੀਲ ਬਣੇ। ਜੀ ਹਾਂ, ਹਿੰਦੂ ਪਰਿਵਾਰ 'ਚ ਰਹਿਣ ਵਾਲਾ ਕਸਬਾ ਸਰਹੱਦੀ ਰਾਮਦਾਸ ਦਾ ਪ੍ਰਦੀਪ ਸਿੰਘ ਖਾਲਸਾ ਇੱਕ ਹਿੰਦੂ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ। ਪ੍ਰਦੀਪ ਸਿੰਘ ਖਾਲਸਾ ਹਿੰਦੂ ਪਰਿਵਾਰ ਦੇ ਹੋਣ ਦੇ ਬਾਵਜੂਦ ਵੀ ਰੋਜ਼ਾਨਾ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਦੀ ਸੇਵਾ ਕਰਦਾ ਸੀ। ਜਿਵੇਂ ਜਿਵੇਂ ਉਸਦਾ ਰੁਝਾਨ ਗੁਰੂ ਸਾਹਿਬ ਵੱਲ ਹੁੰਦਾ ਗਿਆ ਤਾਂ ਉਸਨੇ ਅੰਮ੍ਰਿਤ ਛਕ ਆਪਣਾ ਸਾਰਾ ਜੀਵਨ ਗੁਰੂ ਦੇ ਲੜ ਲਗਾ ਦਿੱਤਾ, ਜਿਸ ਨੂੰ ਕਿ ਹੁਣ ਪ੍ਰਦੀਪ ਕੁਮਾਰ ਤੋਂ ਪ੍ਰਦੀਪ ਸਿੰਘ ਖਾਲਸਾ ਦੇ ਨਾਮ ਨਾਲ ਪਹਿਚਾਣ ਮਿਲੀ। ਇਸ ਮੌਕੇ ਪ੍ਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਜਦੋਂ ਮੈਂ ਗੁਰਸਿੱਖ ਬਣਿਆ ਤੇ ਮੈਨੂੰ ਬੜਾ ਆਪਣੇ ਆਪ ਤੇ ਮਾਣ ਮਹਿਸੂਸ ਹੋਇਆ। ਉਸਨੇ ਕਿਹਾ ਕਿ ਜਦੋਂ ਲੋਕ ਉਸ ਨੂੰ ਖਾਲਸਾ ਕਹਿ ਕੇ ਬੁਲਾਉਂਦੇ ਨੇ ਤਾਂ ਉਸ ਨੂੰ ਬੜੀ ਖੁਸ਼ੀ ਮਿਲਦੀ ਹੈ। ਉਸਨੇ ਦੱਸਿਆ ਕਿ ਮੇਰੀ ਘਰਵਾਲੀ ਵੱਲੋਂ ਵੀ ਮੈਨੂੰ ਪੂਰਾ ਸਹਿਯੋਗ ਮਿਲਦਾ ਹੈ। ਮੇਰੀ ਘਰਵਾਲੀ ਵੀ ਅੰਮ੍ਰਿਤ ਛਕ ਕੇ ਅਮਨਦੀਪ ਕੌਰ ਖਾਲਸਾ ਬਣ ਗਈ ਹੈ। ਉਹਨਾਂ ਨੇ ਕਿਹਾ ਕਾਫੀ ਲੋਕ ਗੱਲਾਂ ਕਰਦੇ ਸਨ ਕਿ ਹਿੰਦੂ ਪਰਿਵਾਰ ਸਿੱਖ ਪਰਿਵਾਰ ਕਿਵੇਂ ਬਣ ਗਿਆ, ਪਰ ਗੁਰੂ ਜੀ ਦਾ ਆਸ਼ੀਰਵਾਦ ਸਾਡੇ ਨਾਲ ਸੀ। ਸਾਨੂੰ ਸਿੱਖ ਪਰਿਵਾਰ ਬਣਨ ਤੇ ਆਪਣੇ ਆਪ ਨੂੰ ਮਾਣ ਮਹਿਸੂਸ ਹੁੰਦਾ ਹੈ। ਮੇਰਾ ਨਾਮ ਜੀ ਪ੍ਰਦੀਪ ਸਿੰਘ ਖਾਲਸਾ, ਪਿੰਡ ਰਮਦਾਸ, ਤਹਿਸੀਲ ਅਜਨਾਲਾ, ਡਿਸਟ੍ਰਿਕਟ ਅੰਮ੍ਰਿਤਸਰ ਸਾਹਿਬ। ਹਾਂਜੀ, ਮੈਂ ਪੇਸ਼ੇ ਵਜੋਂ ਇੱਕ ਵਕੀਲ ਹਾਂ। ਮੈਂ ਅਜਨਾਲੇ ਤਹਿਸੀਲ 'ਚ ਪ੍ਰੈਕਟਿਸ ਕਰਦਾ ਅਤੇ ਲੋਕਾਂ ਦੀ ਸੇਵਾ ਕਰਦਾ ਜੀ। ਕਿਹੜੀ ਫੈਮਿਲੀ ਨਾਲ ਬਿਲੋਂਗ ਕਰਦੇ? ਮੈਂ ਜੀ ਹਿੰਦੂ ਫੈਮਿਲੀ ਨਾਲ ਬਿਲੋਂਗ ਕਰਦਾ ਜੀ। ਕੀ ਕਹਿਣਾ ਚਾਹੋਗੇ ਪਹਿਲਾਂ ਪ੍ਰਦੀਪ ਕੁਮਾਰ ਤੋਂ ਪ੍ਰਦੀਪ ਸਿੰਘ ਬਣੇ ਜੀ? ਹਾਂਜੀ, ਵਧੀਆ ਜੀ, ਮਾਣ ਮਹਿਸੂਸ ਹੁੰਦਾ ਜਦੋਂ ਪ੍ਰਦੀਪ ਸਿੰਘ ਖਾਲਸਾ ਕਹਿ ਕੇ ਲੋਕ ਸੰਬੋਧਨ ਕਰਦੇ ਨੇ। ਹਾਂਜੀ, ਵਧੀਆ ਲੱਗਦਾ, ਮਾਣ ਮਹਿਸੂਸ ਹੁੰਦਾ ਜੀ ਕਿ ਮੈਂ ਇੱਕ ਗੁਰੂ ਦਾ ਇੱਕ ਸਪੂਤ ਹਾਂ। ਪਹਿਲਾਂ ਤੁਹਾਡਾ ਨਾਂ ਕੀ? ਪਹਿਲਾਂ ਮੇਰਾ ਨਾਂ ਜੀ ਪ੍ਰਦੀਪ ਕੁਮਾਰ ਸੀ ਜੀ। ਕਿਸ ਤਰ੍ਹਾਂ ਦੇ ਮਨ 'ਚ ਆਇਆ ਵੀ ਮੈਂ ਪ੍ਰਦੀਪ ਕੁਮਾਰ ਤੋਂ ਪ੍ਰਦੀਪ ਸਿੰਘ ਹੋਣਾ? ਬਸ ਜੀ ਰੈਗੂਲਰ ਗੁਰਦੁਆਰਾ ਸਾਹਿਬ ਜਾਣ ਨਾਲ, ਉੱਥੇ ਸੇਵਾ ਕਰਨ ਨਾਲ, ਬਚਪਨ ਤੋਂ ਮੈਂ ਸਮਾਧੀ ਬਾਬੇ ਬੁੱਢਾ ਸਾਹਿਬ 'ਤੇ ਮੈਂ ਸੇਵਾ ਕਰਦਾ ਰਿਹਾ ਜੀ ਲੰਗਰ 'ਚ, ਅਤੇ ਚੰਗਾ ਲੱਗਦਾ ਸੀ ਸੇਵਾ ਭਾਵਨਾ। ਹਾਂਜੀ, ਅਤੇ ਇਸ ਕਰਕੇ ਫਿਰ ਮੈਂ ਹੌਲੀ ਹੌਲੀ ਮੇਰਾ ਰੁਝਾਨ ਇੱਧਰ ਆਈ ਗਿਆ ਸਿੱਖੀ 'ਚ। ਫਿਰ ਮੈਂ ਉਸ ਤੋਂ ਬਾਅਦ ਫਿਰ ਅੰਮ੍ਰਿਤਪਾਨ ਕਰਕੇ ਅਤੇ ਸਿੰਘ ਸੱਜ ਗਿਆ ਜੀ। ਕੀ ਕਹਿਣਾ ਚਾਹੋਗੇ ਜਦੋਂ ਤੁਸੀਂ ਅੰਮ੍ਰਿਤਮਾਨ ਛਕਿਆ, ਜਦੋਂ ਤੋਂ ਬਾਅਦ ਸਿੰਘ ਬਣੇ ਜੀ, ਜਦੋਂ ਵਕੀਲ ਜਦੋਂ ਤੁਸੀਂ ਦਫ਼ਤਰ ਗਏ ਆਪਣੇ, ਕਿਸ ਤਰ੍ਹਾਂ ਦਾ ਤੁਹਾਨੂੰ ਪਿਆਰ ਮਿਲਿਆ, ਲੋਕਾਂ ਨੇ ਕੀ ਕਿਹਾ ਜੀ? ਵੇਖੋ ਜੀ, ਜਿਹੜੇ ਤੇ ਮੇਰੇ ਨਾਲ ਪਿਆਰ ਕਰਨ ਵਾਲੇ ਸੀ ਮੇਰੇ ਵਕੀਲ ਭਰਾ ਦਿਲੋਂ, ਉਹਨਾਂ ਨੇ ਮੈਨੂੰ ਚੰਗਾ, ਉਹਨਾਂ ਦਾ ਮੈਨੂੰ ਇੱਕ ਸਪੋਰਟ ਮਿਲੀ। ਉਹਨਾਂ ਨੇ ਜਦੋਂ ਫਸਟ ਦਿਨ ਮੈਂ ਪਗੜੀ ਬੰਨ੍ਹ ਕੇ ਗਿਆ ਸੀ ਅਤੇ ਉਹਨਾਂ ਨੇ ਮੇਰੇ ਨਾਲ ਸੈਲਫੀਆਂ ਵੀ ਲਵਾਈਆਂ। ਹਾਂਜੀ, ਆਪਣੇ ਚੈਂਬਰ 'ਚ ਖੜ੍ਹ ਕੇ ਮੈਨੂੰ ਚਾਹ ਪਾਣੀ, ਮੇਰੀ ਚੰਗੀ ਸੇਵਾ ਖਾਤਰਦਾਰੀ ਕੀਤੀ। ਉਹਨਾਂ ਨੂੰ ਵਧੀਆ ਲੱਗਾ ਅਤੇ ਕਈਆਂ ਨੇ ਮਤਲਬ ਵਿਰੋਧ ਵੀ ਕੀਤਾ ਕਿ ਇੱਕ ਹਿੰਦੂ ਹੋ ਕੇ ਪਗੜੀ ਕਿੱਦਾਂ ਬੰਨ੍ਹ ਲਈ ਇਹਨੇ। ਹਾਂਜੀ, ਉਹਨਾਂ ਨੇ ਮੇਰੇ ਵੱਡੇ ਭਰਾ ਨੂੰ ਲਾਮਾ ਵੀ ਦਿੱਤਾ ਵੀ ਇਹ ਪਗੜੀ ਨਾ ਬੰਨ੍ਹ ਕੇ ਆਇਆ ਕਰੇ, ਇਹਨੂੰ ਚੰਗੀ ਨਹੀਂ ਲੱਗਦੀ। ਹਾਂਜੀ, ਅਤੇ ਇਸ ਕਰਕੇ ਮੈਂ ਉਹਨਾਂ ਦੀ ਗੱਲਾਂ ਦਾ ਬੁਰਾ ਤਾਂ ਮੈਨੂੰ ਲੱਗਾ, ਪਰ ਮੈਂ ਉਹਨਾਂ ਦਾ ਚੈਲੰਜ ਕਬੂਲ ਕੀਤਾ। ਮੈਂ ਲਗਾਤਾਰ ਪ੍ਰੈਕਟਿਸ ਕਰਦਾ ਰਿਹਾ ਅਤੇ ਮੈਂ ਫਿਰ ਪਗੜੀ ਬੰਨ੍ਹਣੀ ਸ਼ੁਰੂ ਕਰ ਦਿੱਤੀ। ਕੀ ਕਹਿਣਾ ਚਾਹੋਗੇ ਤੁਸੀਂ ਪ੍ਰਦੀਪ ਕੁਮਾਰ ਤੋਂ ਪ੍ਰਦੀਪ ਸਿੰਘ ਖਾਲਸਾ ਬਣੇ ਹੋ, ਕਿੰਨਾ ਚੰਗਾ ਲੱਗਦਾ? ਹਾਂਜੀ, ਬਹੁਤ ਵਧੀਆ ਲੱਗਦਾ ਜੀ, ਮਾਣ ਮਹਿਸੂਸ ਹੁੰਦਾ ਕਿ ਮੈਂ ਇੱਕ ਮਤਲਬ ਸਿੱਖ ਹਾਂ। ਹਾਂਜੀ, ਵਧੀਆ ਲੱਗਦਾ। ਕੀ ਕਹਿਣਾ ਚਾਹੋਗੇ ਪੇਸ਼ਾ ਵਕੀਲ ਦਾ ਤੁਸੀਂ ਕਈ ਵਾਰੀ ਤੇ ਝੂਠ ਸੱਚ ਹੀ ਬੋਲਣਾ ਪੈਂਦਾ ਵਾ? ਵੇਖੋ ਜੀ, ਇਹ ਤਾਂ ਲੋਕਾਂ ਦੀ ਹੁਣ ਵਿਚਾਰਧਾਰਾ ਬੜੀਆਂ ਕਿ ਸਾਰੇ ਵਕੀਲ ਝੂਠ ਬੋਲਦੇ ਨੇ। ਸਾਰੇ ਨਹੀਂ ਝੂਠ ਬੋਲਦੇ, ਇਹ ਤਾਂ ਉਹਨਾਂ ਦੀ ਗਲਤ ਫਹਿਮੀ ਹੈ ਜਿਹੜੀ ਉਹਨਾਂ ਦੇ ਦਿਲ 'ਚ ਪਾਲੀ ਹੈ। ਸਾਰੇ ਵਕੀਲ ਝੂਠ ਨਹੀਂ ਬੋਲਦੇ, ਕੋਈ ਸੱਚੇ ਬੰਦੇ ਵੀ ਹੈਗੇ ਆ ਦੁਨੀਆ 'ਤੇ। ਸੱਚੇ ਹੈਗੇ ਤਾਂ ਹੀ ਸੰਸਾਰ ਚੱਲ ਰਿਹਾ। ਇਸ ਕਰਕੇ ਝੂਠੀ ਧਾਰਨਾ ਬਣੀ ਹੈ। ਮੇਰੇ ਕੋਲ ਤਾਂ ਇੱਦਾਂ ਦਾ ਕੋਈ ਕੇਸ ਨਹੀਂ ਆਉਂਦਾ ਜਿਹਦੇ ਨਾਲ ਮੈਨੂੰ ਝੂਠ ਬੋਲਣਾ ਪਏ, ਅਤੇ ਨਾ ਹੀ ਮੈਂ ਉਹ ਕੇਸ ਆਪਣੇ ਹੱਥਾਂ 'ਚ ਲੈਣਾ ਚਾਹੁੰਦਾ। ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਜਿਹਦਾ ਬੱਚੇ ਖਾਸ ਸਿੱਖਾਂ ਦੇ ਕੇਸ ਕਰਾਈ ਜਾ ਰਹੇ ਨੇ? ਵੇਖੋ ਜੀ, ਮੈਂ ਤਾਂ ਸਾਰੀ ਸੰਗਤ ਅੱਗੇ ਇਹ ਬੇਨਤੀ ਕਰਨਾ, ਉਹ ਆਪਣੇ ਨੌਜਵਾਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਉਹ ਮਤਲਬ ਸਿੱਖੀ ਵੱਲ ਆਉਣ, ਨਸ਼ਿਆਂ ਤੋਂ ਦੂਰ ਹੋਣ। ਹਾਂਜੀ, ਮਾੜੀਆਂ ਜਿਹੜੀਆਂ ਕੁਰੀਤੀਆਂ ਉਹਨਾਂ ਨੂੰ ਤਿਆਗਣ ਅਤੇ ਸਮਾਜ ਦੀ ਸੇਵਾ ਕਰਨ ਅਤੇ ਆਪਣੇ ਹਿੰਦੁਸਤਾਨ ਦਾ ਨਾਮ ਰੋਸ਼ਨ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਅਮਨਦੀਪ ਕੌਰ ਖਾਲਸਾ ਹੈ। ਕੀ ਕਹਿਣਾ ਚਾਹੋਗੇ ਤੁਸੀਂ ਕਿਹੜੇ ਪਰਿਵਾਰ ਨਾਲ ਤੁਸੀਂ ਸੰਬੰਧ ਰੱਖਦੇ? ਜੀ ਸਰ, ਮੈਂ ਰਮਦਾਸ ਸ਼ਹਿਰ ਦੀ ਰਹਿਣ ਵਾਲੀ ਹਾਂ। ਇੱਥੇ ਮੇਰੇ ਸਹੁਰਾ ਪਰਿਵਾਰ ਹੈ ਜਿੱਥੇ ਮੈਂ ਰਹਿ ਰਹੀ ਹਾਂ ਇਸ ਟਾਈਮ, ਔਰ ਮੈਂ ਇੱਕ ਹਿੰਦੂ ਬੈਕਗਰਾਊਂਡ ਪਰਿਵਾਰ ਤੋਂ ਆਉਂਦੀ ਹਾਂ। ਪੇਕਾ ਪਰਿਵਾਰ ਵੀ ਪਲੱਸ ਮੇਰਾ ਜਿਹੜੇ ਸਹੁਰੇ ਪਰਿਵਾਰ ਵੀ। ਪਰ ਹੁਣ ਇਸ ਟਾਈਮ ਮੈਂ ਅੰਮ੍ਰਿਤ ਛਕ ਕੇ, ਮੇਰੇ ਹਸਬੈਂਡ ਨੇ ਵੀ ਅੰਮ੍ਰਿਤ ਛਕ ਕੇ, ਅਸੀਂ ਸਿੰਘ ਸੱਜ ਚੁੱਕੇ ਹਾਂ ਦੋਨੋਂ। ਉਹ ਕਿੰਨੇ ਕੁ ਮੁਸ਼ਕਿਲ ਆਈਆਂ ਵੀ ਹਿੰਦੂ ਪਰਿਵਾਰ ਤੋਂ ਜਿਵੇਂ ਅੰਮ੍ਰਿਤ ਛਕਿਆ ਸੀ? ਜੀ ਸਰ, ਤੁਹਾਨੂੰ ਪਤਾ ਹੀ ਹੈ ਜਦੋਂ ਬੈਕਗਰਾਊਂਡ ਸਾਡੀ ਹਿੰਦੂ ਹੋਵੇ ਅਤੇ ਇੱਕਦਮ ਚੇਂਜ ਹੋਣਾ, ਅਤੇ ਕਈ ਮਤਲਬ ਲੋਕ ਗੱਲਾਂ ਕਰਦੇ ਨੇ, ਲੇਕਿਨ ਕੋਈ ਇੰਨੀ ਖਾਸ ਮੁਸ਼ਕਿਲ ਵੀ ਨਹੀਂ ਆਈ ਕਿਉਂਕਿ ਮੇਰਾ ਜਿਹੜਾ ਪੇਕਾ ਪਰਿਵਾਰ ਸੀ ਉਹ ਪਹਿਲਾਂ ਹੀ ਮਤਲਬ ਥੋੜ੍ਹੇ ਸਿੱਖੀਜ਼ਮ 'ਚ ਬਿਲੀਵ ਰੱਖਦੇ ਨੇ।
ਤੋ ਉਹਨਾਂ ਦੇ ਵਾਂਗ ਹੀ ਮੇਰਾ ਵੀ ਸੀਗਾ, ਔਰ ਮੇਰੇ ਹਸਬੈਂਡ ਜਿਹੜੇ ਉਹਨਾਂ ਦਾ ਵੀ ਰੁਝਾਨ ਥੋੜ੍ਹਾ ਜਿਹੜਾ ਸੀਗਾ ਉਹ ਗੁਰਦੁਆਰਾ ਸਾਹਿਬ ਜਾਣਾ ਅਤੇ ਪਾਠ ਕਰਨਾ, ਸੇਵਾ ਕਰਨੀ, ਇਹ ਸਭ ਚੀਜ਼ਾਂ 'ਚ ਸੀਗਾ, ਜਿਸ ਗੱਲ ਕਰਕੇ ਕੋਈ ਜ਼ਿਆਦਾ ਖਾਸ ਪਰੇਸ਼ਾਨੀ ਨਹੀਂ ਆਈ। ਵੀ ਲੋਕਾਂ ਨੂੰ ਪਤਾ ਹੀ ਸੀ ਆਲਰੇਡੀ ਕਿ ਇਸ ਤਰ੍ਹਾਂ ਦੇ ਮਤਲਬ ਨੇਚਰ ਹੈ ਇਹਨਾਂ ਦਾ। ਤੁਹਾਨੂੰ ਜਿਵੇਂ ਵਿਆਹ ਤੋਂ ਪਹਿਲਾਂ ਤੁਸੀਂ ਅੰਮ੍ਰਿਤ ਛਕਿਆ ਸੀ, ਜੀ। ਕੀ ਕਾਰਨ ਸੀਗਾ ਭਾਗ? ਜੀ ਸਰ, ਮੈਂ ਵਿਆਹ ਤੋਂ ਪਹਿਲਾਂ ਅੰਮ੍ਰਿਤ ਛਕਿਆ ਸੀ, ਲੇਕਿਨ ਇਹੀ ਕਾਰਨ ਰਿਹਾ ਕਿ ਹਿੰਦੂ ਪਰਿਵਾਰ ਦੀ ਬੈਕਗਰਾਊਂਡ ਹੋਣ ਕਰਕੇ ਜਦੋਂ ਮਾਂ-ਬਾਪ ਨੂੰ ਰਿਸ਼ਤਾ ਲੱਭਣ 'ਚ ਥੋੜ੍ਹੀ ਜਿਹੀ ਪਰੇਸ਼ਾਨੀ ਆਈ, ਅਤੇ ਉਹਨਾਂ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਮੈਨੂੰ ਇਹ ਜਿਹੜਾ ਸੀ ਔਖੇ ਹੋ ਕੇ ਫੈਸਲਾ ਲੈਣਾ ਪਿਆ ਅਤੇ ਆਪਣਾ ਅੰਮ੍ਰਿਤ ਜਿਹੜਾ ਸੀ ਭੰਗ ਕਰਨਾ ਪਿਆ। ਕੀ ਕਹਿੰਦੇ ਸੀ ਮੁੰਡੇ ਵਾਲੇ, ਕੀ ਇਤਰਾਜ਼ ਕਰਦੇ ਸੀ? ਅਕਸਰ ਹੀ ਜਦੋਂ ਮੁੰਡੇ ਦੇਖਣ ਜਾਈਦੇ ਸੀ ਅਤੇ ਜਿੱਥੋਂ ਕਿਸੇ ਰਿਸ਼ਤੇ ਦਾ ਪਤਾ ਲੱਗਣਾ, ਅਤੇ ਉਹ ਮੁੰਡਾ ਜਿਹੜਾ ਸੀ ਮੋਨਾ ਹੁੰਦਾ ਸੀ, ਉਹਨਾਂ ਦਾ ਕਲਚਰ ਸਾਰਾ ਮਤਲਬ ਜੋ ਹਿੰਦੂ ਰਿਚੁਅਲਸ ਹੁੰਦੇ ਉਹ ਫੋਲੋ ਕਰਨ ਵਾਲੇ ਹੁੰਦੇ ਸੀ, ਔਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਕੁੜੀ ਨੇ ਤਾਂ ਅੰਮ੍ਰਿਤ ਛਕਿਆ ਹੋਇਆ ਅਤੇ ਉਹ ਪਹਿਲਾਂ ਹੀ ਜਾਂ ਤਾਂ ਮਨਾ ਕਰ ਦਿੰਦੇ ਸੀ, ਅਤੇ ਜੇ ਕੋਈ ਵੇਖਣ ਵੀ ਆਉਂਦਾ ਸੀ ਤਾਂ ਉਹਨੂੰ ਇਹ ਇਤਰਾਜ਼ ਹੁੰਦਾ ਸੀ ਕਿ ਨਹੀਂ, ਅੰਮ੍ਰਿਤਧਾਰੀ ਨਹੀਂ ਹੋਣੀ ਚਾਹੀਦੀ, ਅਤੇ ਫਿਰ ਸਾਨੂੰ ਮਨਜ਼ੂਰ ਹੈ। ਅਤੇ ਇਹ ਸਭ ਪਰੇਸ਼ਾਨੀਆਂ ਮਤਲਬ ਆਉਂਦੀਆਂ ਸੀ ਮੈਨੂੰ। ਅੱਜ ਤੁਹਾਡੇ ਪਤੀ ਨੇ ਜਿਹੜੇ ਕਿ ਪ੍ਰਦੀਪ ਕੁਮਾਰ ਤੋਂ ਪ੍ਰਦੀਪ ਸਿੰਘ ਖਾਲਸਾ ਬਣੇ ਨੇ, ਕਿੰਨਾ ਕੁ ਚੰਗਾ ਲੱਗਦਾ ਵਾ? ਜੀ ਬਹੁਤ ਜ਼ਿਆਦਾ ਚੰਗਾ ਲੱਗ ਰਿਹਾ ਮੈਨੂੰ, ਕਿਉਂਕਿ ਮੇਰੀ ਇਹ ਚਾਹਤ ਸੀ ਕਿ ਮੈਂ ਵੀ ਅੰਮ੍ਰਿਤਧਾਰੀ ਹੋਵਾਂ ਔਰ ਮੇਰੇ ਜਿਹੜੇ ਹਸਬੈਂਡ ਹੋਣ ਉਹ ਵੀ ਸਿੱਖੀ ਸਰੂਪ 'ਚੋਂ ਹੋਣ, ਲੇਕਿਨ ਮੈਰਿਜ ਦੇ ਦੌਰਾਨ ਤੇ ਚਲੋ ਉਦੋਂ ਉਹਨਾਂ ਨੇ ਅੰਮ੍ਰਿਤ, ਮੈਂ ਜਾਂ ਉਹ ਦੋਵਾਂ ਨੇ ਅੰਮ੍ਰਿਤ ਨਹੀਂ ਸੀ ਛਕਿਆ, ਲੇਕਿਨ ਆਫਟਰ ਮੈਰਿਜ ਜਿਹੜਾ ਸਾਡਾ ਇੱਕ ਮਿਊਚੁਅਲ ਡਿਸੀਜਨ ਰਿਹਾ ਕਿ ਅਸੀਂ ਅੰਮ੍ਰਿਤ ਛਕ ਕੇ ਸਿੰਘ ਦੀ। ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ, ਇੰਡੋਜ਼ ਟੀਵੀ, ਆਸਟ੍ਰੇਲੀਆ।